ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ TV84 ਦੇ ਫੇਸਬੁੱਕ ਪੇਜ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਹੋਲੇ ਮਹੱਲੇ ਬਾਰੇ ਗੱਲਬਾਤ ਕਰਾਂਗੇ। ਹੋਲਾ ਮਹੱਲਾ ਜਿਹੜਾ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਜਿਸ ਦੀ ਸ਼ੁਰੂਆਤ ਕੀਤੀ ਗਈ ਸੀ, ਅੱਜ ਉਹਦਾ ਦੂਜਾ ਦਿਨ ਅਨੰਦਪੁਰ ਸਾਹਿਬ ਵਿਖੇ ਅੱਜ ਉਹ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਸੋ ਜਿਹੜਾ ਹੋਲੇ ਮਹੱਲੇ ਦਾ ਤਿਉਹਾਰ ਹੈ, ਉਹਦੀ ਇਤਿਹਾਸਕਤਾ ਕੀ ਹੈਗੀ ਹੈ, ਸਿੱਖ ਹਿਸਟਰੀ ਦੇ ਵਿੱਚ ਹੋਲੇ ਮਹੱਲੇ ਦੀ ਅਹਿਮੀਅਤ ਕੀ ਹੈ, ਤੇ ਖਾਸ ਤੌਰ ਤੇ ਜਦੋਂ ਅਸੀਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ ਮੌਜੂਦਾ ਸਥਿਤੀਆਂ ਦੇ ਵਿੱਚ ਇਹਦੀ ਕੀ ਅਹਿਮੀਅਤ ਹੈ, ਇਸ ਬਾਰੇ ਅੱਜ ਅਸੀਂ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ। ਇਹਦੇ ਵਿੱਚ ਸਾਡੇ ਨਾਲ SGPC ਮੈਂਬਰ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਕਰਨੈਲ ਸਿੰਘ ਪੰਜੋਲੀ ਫੋਨ ਲਾਈਨ ਤੇ ਜੁੜੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਪੰਜੋਲੀ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਇਸ ਤਿਉਹਾਰ ਦੀ, ਹੋਲੇ ਮਹੱਲੇ ਦੀ ਇਤਿਹਾਸਕਤਾ ਵੱਲ ਨੂੰ ਹੀ ਨਜ਼ਰ ਮਾਰੀਏ। 10ਵੇਂ ਪਾਤਸ਼ਾਹ ਵੱਲੋਂ ਜਿਹੜਾ ਇਹ ਤਿਉਹਾਰ ਹੋਲਾ ਮਹੱਲਾ ਸ਼ੁਰੂ ਕੀਤਾ ਗਿਆ ਸੀ, ਇਹਦੀ ਇਤਿਹਾਸਕ ਅਹਿਮੀਅਤ ਕੀ ਹੈ, ਸਿੱਖ ਧਰਮ ਦੇ ਵਿੱਚ ਇਹਦਾ ਕੀ ਥਾਂ ਹੈਗਾ, ਜੇ ਇਤਿਹਾਸਕਤਾ ਬਾਰੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੀ ਕਰ ਸਕੋ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਿੱਖ ਸੰਗਤਾਂ ਨੂੰ ਜਿੱਥੇ ਵੀ ਕਿਤੇ ਦੁਨੀਆ ਭਰ ਵਿੱਚ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਵਿਚਾਰਧਾਰਾ ਦੇ ਵਾਰਸ ਜਿੱਥੇ ਵੀ ਕਿਤੇ ਸੰਸਾਰ ਵਿੱਚ ਸਵਾਏਮਾਨ ਨੇ, ਮੇਰੀ ਆਵਾਜ਼ ਸੁਣਦੇ ਹੁਣ ਆਪ ਜੀ ਦੇ ਚੈਨਲ ਦੇ ਰਾਹੀਂ ਮੈਂ ਉਹਨਾਂ ਸਾਰਿਆਂ ਨੂੰ ਹੋਲੇ ਮਹੱਲੇ ਦੀ ਬਹੁਤ ਬਹੁਤ ਵਧਾਈ ਦਿੰਦਾ। ਤੁਹਾਨੂੰ ਵੀ ਪੰਜੋਲੀ ਸਾਹਿਬ। ਮੈਂ ਉਹਨਾਂ ਦਾ ਮਤਲਬ ਇਸ ਗੱਲ ਲਈ ਮੇਰੀ ਅਰਦਾਸ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਉਹਨਾਂ ਸਾਰੇ ਗੁਰਮੁਖ ਪਿਆਰਾਂ ਨੂੰ ਜਿਹੜੇ ਕਿਤੇ ਨਾ ਕਿਤੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਜੀ ਵੱਲੋਂ ਆਨੰਦਪੁਰ ਦੀ ਸਰਜ਼ਮੀਨ ਦੇ ਉੱਤੇ ਜੋ ਸਰੂਪ ਬਖਸ਼ਿਸ਼ ਕੀਤਾ, ਜੋ ਸਿਧਾਂਤ ਬਖਸ਼ਿਸ਼ ਕੀਤਾ, ਉਹਦੇ ਤੋਂ ਕਿਤੇ ਸੱਖਣੇ ਨੇ, ਉਹਨਾਂ ਨੂੰ ਗੁਰੂ ਪਾਤਸ਼ਾਹ ਆਪਣੇ ਰੰਗ ਵਿੱਚ ਰੰਗਣ ਦਾ ਯਤਨ ਕਰਨ ਜੀ। ਦੂਸਰੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਿਸ ਇੱਕ ਸਧਾਰਨ ਮਨੁੱਖ ਨੂੰ ਖਾਲਸੇ ਦਾ ਮਤਲਬ ਉਹਦੀ ਟਕਸਾਲ ਵਿੱਚ ਕਰਨ ਦੀ ਜੋ ਮਤਲਬ ਉਹਨਾਂ ਨੇ ਤੈਅ ਕੀਤਾ, ਮਰਿਆਦਾ ਬਣਾਈ, ਉਹ ਮਤਲਬ ਉਹਨਾਂ ਨੂੰ ਉਹਦੇ ਵਿੱਚ ਹਰ ਗੁਰੂ ਸਾਹਿਬਾਨ ਨੇ ਆਪਣੇ ਆਪਣੇ ਸਮੇਂ ਦੇ ਦੌਰਾਨ ਬਹੁਤ ਵੱਡਾ ਮਤਲਬ ਇੱਕ ਤੋਂ ਵੱਧ ਦੂਜਾ ਨਵਾਂ ਯੋਗਦਾਨ ਪਾਇਆ। ਜਿਹੜਾ ਕਾਰਜ ਪਹਿਲੇ ਗੁਰੂ ਕੀਤਾ ਤੇ ਉਹ ਜੇ ਕਿਤੇ ਉਹਦੇ ਵਿੱਚ ਘਾਟ ਰਹੀ, ਫਿਰ ਉਹ ਅਗਲੇ ਗੁਰੂ ਸਾਹਿਬਾਨ ਨੇ ਕੀਤਾ। ਜਿਵੇਂ ਆਪਣੇ ਸਾਹਮਣੇ ਮਤਲਬ ਮਿਸਾਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਕਿਰਤ ਦਾ ਸਿਧਾਂਤ ਦਿੱਤਾ, ਵੰਡ ਛਕਣ ਦਾ ਸਿਧਾਂਤ ਦਿੱਤਾ, ਨਾਮ ਜਪਣ ਦਾ ਸਿਧਾਂਤ ਦਿੱਤਾ, ਧਰਮਸ਼ਾਲਾਵਾਂ ਦਿੱਤੀਆਂ ਇਕੱਠੇ ਬੈਠ ਕੇ ਸਾਰਾ ਕੁਝ ਕਰਨ ਦਾ। ਤੇ ਗੁਰੂ ਸਾਹਿਬ ਜੀ ਨੇ ਬਨਸਪਤੀ ਜਿਹੜੀ ਸੀ ਇਹਨੂੰ ਸੁੰਦਰ ਬਣਾਉਣ ਲਈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਨੂੰ ਸੰਸਾਰ ਦੇ ਵਿੱਚ ਇਸ ਸਾਰੀ ਮਤਲਬ ਜਿਹੜੀ ਕਾਇਨਾਤ ਹੈ ਇਹਦਾ ਮਾਲੀ ਬਣਾ ਕੇ ਸੰਸਾਰ ਵਿੱਚ ਭੇਜਿਆ ਸੀ ਤੇ ਉਸ ਮਾਲੀ ਦੀ ਡਿਊਟੀ ਆ ਵੀ ਇਸ ਸਾਰੀ ਸੁੰਦਰਤਾ ਨੂੰ ਉਹ ਬਤੌਰ ਮਾਲੀ ਆਪਣੀ ਡਿਊਟੀ ਕਰਦਾ ਰਹੇ। ਤੇ ਗੁਰੂ ਸਾਹਿਬ ਜੀ ਨੇ ਪ੍ਰੇਰਨਾ ਦਿੱਤੀ ਵੀ ਭਾਈ ਸੰਸਾਰ ਵਿੱਚ ਵਿਚਰਦੇ ਆ, ਤੁਸੀਂ ਧਰਮਸ਼ਾਲਾ ਵਿੱਚ ਇਕੱਠੇ ਬੈਠ ਕੇ ਧਰਮ ਦੇ ਕਾਰਜ ਜਿਹੜੇ ਨੇ ਆਰੰਭ ਕਰਨੇ ਨੇ ਤੇ ਆਪਣਾ ਯੋਗਦਾਨ ਪਾਉਣਾ, ਲੋੜਵੰਦਾਂ ਲਈ ਮਤਲਬ ਮਦਦ ਕਰਨੀ ਹੈ, ਦਰਖਤ ਲਾਉਣੇ ਨੇ ਤਾਂ ਕਿ ਵਾਤਾਵਰਨ ਸਾਫ਼ ਸੁਥਰਾ ਹੋਵੇ, ਪਾਣੀ ਸਾਫ਼ ਸੁਥਰਾ ਰੱਖਣਾ, ਖੂਹ ਲਵਾਏ ਗੁਰੂ ਸਾਹਿਬ ਜੀ ਨੇ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਸਮੇਂ ਵਿੱਚ ਇੱਕ ਨਵਾਂ ਇਨਕਲਾਬ ਆਇਆ। ਗੁਰੂ ਸਾਹਿਬ ਜੀ ਨੇ ਫਿਜ਼ੀਕਲੀ ਫਿਟਨੈਸ ਨੂੰ ਬੜੀ ਵੱਡੀ ਤਰਜੀਹ ਦਿੱਤੀ, ਮੱਲ ਅਖਾੜੇ ਬਣਾਏ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਆਪ ਮਤਲਬ ਜਿਹੜੇ ਸੀ ਭੋਲ ਕਰਵਾਉਂਦੇ ਰਹੇ, ਮਤਲਬ ਦੂਰ ਦਰਾਡੇ ਤੋਂ ਚੰਗੇ ਮੱਲ ਸੱਦਣੇ, ਉਹਨਾਂ ਨੂੰ ਚੰਗੇ ਸਨਮਾਨ ਦੇਣੇ, ਇਨਾਮ ਦੇਣੇ ਤਾਂ ਕਿ ਮਨੁੱਖ ਜਿਹੜਾ ਉਹ ਆਪਣੀ ਫਿਜ਼ੀਕਲੀ ਫਿਟਨੈਸ ਵੀ ਕਰੇ ਤੇ ਸੰਸਾਰ ਵਿੱਚ ਮਤਲਬ ਜਿਹੜਾ ਉਹਦੀ ਸਰੀਰਕ ਤੰਦਰੁਸਤੀ ਆ ਉਹ ਵੀ ਉਹਦੀ ਕਾਇਮ ਹੋਵੇ ਤੇ ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚੋਂ ਮਨੁੱਖ ਦਾ ਧਿਆਨ ਵੀ ਹਟੇ ਕਿਸੇ ਤਰੀਕੇ ਨਾਲ। ਤੇ ਗੁਰੂ ਸਾਹਿਬ ਜੀ ਨੇ ਬਹੁਤ ਵੱਡਾ ਇੱਕ ਕਨਸੈਪਟ ਸਾਨੂੰ ਦਿੱਤਾ ਵੀ ਦੋ ਪਲੇਟਫਾਰਮਾਂ ਤੇ ਮਤਲਬ ਮਨੁੱਖ ਨੇ ਜੰਗ ਲੜਨੀ ਹੈ।
ਇੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੂਨੀ ਜੰਗ ਹੈ, ਇੱਕ ਸੰਸਾਰੀ ਜੰਗ ਹੈ। ਸੰਸਾਰ ਦੇ ਵਿੱਚ ਜ਼ਬਰ ਜ਼ੁਲਮ ਅਤਿਆਚਾਰ ਬੇਇਨਸਾਫੀ ਧੱਕਾ ਹੱਕ ਹਕੂਕ ਲਈ ਲੜਨਾ, ਬੇਲੋੜੀਆਂ ਮਤਲਬ ਜਿਹੜੀਆਂ ਅਸੀਂ ਰਵਾਇਤਾਂ ਖੜੀਆਂ ਕਰ ਲਈਆਂ, ਉਹ ਸਾਰੀਆਂ 2 ਪਲੇਟਫਾਰਮਾਂ ਤੇ ਜੰਗਾਂ ਲੜਨ ਲਈ ਗੁਰੂ ਸਾਹਿਬ ਨੇ ਮਤਲਬ ਸਾਡੀ ਝੋਲੀ ਵਿੱਚ ਖਾਲਸਾ ਪੰਥ ਦੇ ਜੇ ਸਿਧਾਂਤ ਪਾਏ ਨੇ। ਇੱਕ ਵਕਤ ਆਇਆ ਇਸ ਮਤਲਬ ਭਾਰਤੀ ਕੌਮੀਅਤ ਦੇ ਅੰਦਰ ਮਤਲਬ ਇੰਨੀ ਮਾਨਸਿਕ ਤੌਰ ਤੇ ਇਹ ਭਾਰਤੀ ਕੌਮ ਜਿਹੜੀ ਸੀ ਕਮਜ਼ੋਰ ਪੈ ਚੁੱਕੀ ਸੀ ਕਿ ਜਿਹੜੀ ਹੋਲੀ ਦਾ ਮਤਲਬ ਤਿਉਹਾਰ ਸੀ ਇਹ ਹਿੰਦੁਸਤਾਨ ਦੇ ਵਿੱਚ ਬੜੀ ਵੱਡੇ ਪੱਧਰ ਤੇ ਭਾਰਤ ਵਿੱਚ ਮਨਾਇਆ ਜਾਂਦਾ ਸੀ, ਸਾਂਝੇ ਪੰਜਾਬ ਵਿੱਚ ਮਨਾਇਆ ਜਾਂਦਾ ਸੀ। ਲੇਕਿਨ ਉਹਦੇ ਵਿੱਚ ਇੱਕ ਦੂਸਰੇ ਉੱਤੇ ਰੰਗ ਰੁੰਗ ਸੁੱਟ ਕੇ ਚੰਦ ਪਲਾਂ ਦੀ ਜਿਹੜੀ ਖੁਸ਼ੀ ਸੀ ਉਹ ਖੁਸ਼ੀ ਮਤਲਬ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ ਸੀ। ਜਿਹੜੀ ਇੱਕ એનર્ਜੀ ਸੀ, ਇੱਕ ਤਾਕਤ ਸੀ, ਜਿਹੜੀ ਮਤਲਬ ਉਹਦੇ ਜਜ਼ਬਾ ਸੀ ਜਿਹੜਾ ਅੰਦਰ, ਉਹਨੂੰ ਦੇਸ਼ ਦੀ ਉਸਾਰੀ ਵਿੱਚ ਲਾਉਣ ਦੀ ਬਜਾਏ ਮਨੁੱਖਤਾ ਦੇ ਭਲੇ ਦੇ ਕਾਰਜਾਂ ਵਿੱਚ ਲਾਉਣ ਦੀ ਬਜਾਏ ਇੱਕ ਦੂਸਰੇ ਤੇ ਰੰਗ ਡੋਲ ਕੇ ਉਹਦੀ એનર્ਜੀ ਜਿਹੜੀ ਸੀ ਉਹ ਵੇਸਟ ਕੀਤੀ ਜਾ ਰਹੀ ਸੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਸ ਸਮੇਂ ਮਤਲਬ ਇੱਕ ਹੀ ਦਿੱਲੀ ਦੇ ਤਖਤ ਵੱਲੋਂ ਐਲਾਨ ਸੀ ਕਿ ਕੋਈ ਵਿਅਕਤੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਦਸਤਾਰ ਨਹੀਂ ਸਜਾ ਸਕਦਾ, ਕੋਈ ਆਪਣਾ ਚਵਾਰਾ ਨਹੀਂ ਆਪਣੇ ਘਰ ਦੇ ਉੱਤੇ ਪਾ ਸਕਦਾ। ਤੇ ਗੁਰੂ ਸਾਹਿਬ ਜੀ ਨੇ ਉਹਦਾ ਮੁਕਾਬਲਾ ਮਤਲਬ ਬੜੇ ਚੰਗੇ ਤਰੀਕੇ ਨਾਲ ਕੀਤਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਘੋੜ ਸਵਾਰੀ ਕਰਵਾਈ, ਅਕਾਲ ਤਖਤ ਸਾਹਿਬ ਦੇ ਸਾਹਮਣੇ ਸ਼ਾਸਤਰ ਵਿਦਿਆ ਆਰੰਭ ਕੀਤੀ, ਅਕਾਲ ਤਖਤ ਸਾਹਿਬ ਦੇ ਸਾਹਮਣੇ ਸਿੱਖਾਂ ਨੂੰ ਕਿਹਾ ਵੀ 2 ਮਤਲਬ ਦਸਤਾਰਾਂ ਸਜਾਉਣੀਆਂ, ਇੱਕ ਮਤਲਬ ਨੀਚੇ ਦੀ ਕੁੱਤੇ ਦੀ ਦੂਰੀ ਦਸਤਾਰ ਸਜਾਉਣੀ ਹੈ। ਤੇ ਗੁਰਦੁਆਰਿਆਂ ਦੇ ਜਿਹੜੇ ਗੁੰਮਦ ਨੇ ਉਹ ਇਸ ਗੱਲ ਦਾ ਹੀ ਪ੍ਰਤੀਕ ਨੇ। ਤੁਸੀਂ ਦਿੱਲੀ ਕਹਿੰਦੀ ਆ ਵੀ ਚਵਾਰਾ ਨਹੀਂ ਪਾਉਣਾ, ਅਸੀਂ ਗੁੰਮਦ ਬਣਾਵਾਂਗੇ, ਇੱਕ ਦੇ ਉੱਤੇ ਦੂਜਾ, ਦੂਜੇ ਦੇ ਉੱਤੇ ਤੀਜਾ। ਇਹ ਸਾਰਾ ਕੁਝ ਦਿੱਲੀ ਦੀ ਹਕੂਮਤ ਦੇ ਵਿਰੋਧ ਵਿੱਚ ਇੱਕ ਲਹਿਰ ਸੀ, ਜਿਹੜੀ ਚੈਲੰਜ ਸੀ ਦਿੱਲੀ ਦੀ ਹਕੂਮਤ ਨੂੰ, ਗੁਰੂ ਸਾਹਿਬ ਜੀ ਨੇ ਆਰੰਭ ਕੀਤਾ ਸੀ। ਉਹਦਾ ਨਤੀਜਾ ਨਿਕਲਿਆ 14 ਜੰਗਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲੜੀਆਂ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਉਹਨਾਂ ਜੰਗਾਂ ਵਿੱਚ ਸ਼ਾਮਲ ਹੋਏ। ਫਿਰ ਉਸ ਤੋਂ ਬਾਅਦ ਜਿਹੜੀ ਹੋਲੀ ਸੀ, ਇਸ ਹੋਲੀ ਦੇ ਕਨਸੈਪਟ ਨੂੰ ਭਾਰਤੀ ਹੁਕਮਰਾਨ ਜਿਹੜੇ ਸਨ, ਭਾਰਤੀ ਕੌਮ ਜਿਹੜੀ ਸੀ ਜਿਸ ਤਰ੍ਹਾਂ ਸਮਝਦੀ ਸੀ, ਉਹਦੇ ਉਲਟ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦੀ ਸਰਜ਼ਮੀਨ ਦੇ ਉੱਤੇ ਫਿਰ ਇੱਕ ਨਵਾਂ ਇਨਕਲਾਬ ਲਿਆਂਦਾ। ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਫਿਰ ਉਹਨਾਂ ਨੂੰ ਜਿਹੜੀ ਵਰਦੀ ਦਿੱਤੀ, ਜਿਹੜਾ ਉਹਨਾਂ ਨੂੰ ਸਰੂਪ ਦਿੱਤਾ, ਉਹਨਾਂ ਨੂੰ ਸ਼ਸਤਰ ਦਿੱਤੇ, ਉਹ ਇੱਕ ਨਵੇਕਲੀ ਕਿਸਮ ਦਾ ਸੰਸਾਰ ਦੇ ਵਿੱਚ ਇਨਕਲਾਬ ਸੀ। ਤੇ ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਵੀ ਗਾਤਰੇ ਕਿਰਪਾਨ ਨਹੀਂ ਕੱਢਣੀ ਕਦੇ ਵੀ, ਤੇ ਸਿਰਾਂ ਦੇ ਉੱਤੇ 2 ਦਸਤਾਰਾਂ, ਫੌਜੀ ਵਰਦੀ ਦੇ ਵਿੱਚ ਉਹਨਾਂ ਨੂੰ ਤੈਨਾਤ ਮਤਲਬ ਕੀਤਾ। ਜਿਹੜਾ ਕਸ਼ਹਿਰਾ ਹੈ ਫੌਜੀ ਵਰਦੀ ਦਾ ਪ੍ਰਤੀਕ ਵੀ ਹੈ, ਜੱਤ ਸੱਤ ਦਾ ਪ੍ਰਤੀਕ ਵੀ ਹੈ, ਮਤਲਬ ਏਕਾ ਨਾਰੀ ਦੇ ਸਿਧਾਂਤ ਦੀ ਵੀ ਮਤਲਬ ਤੁਲਨਾ ਆਪਣਾ ਉਹਦੇ ਦੀ ਪ੍ਰੇਰਨਾ ਦਿੰਦਾ। ਤੇ ਫਿਰ ਗੁਰੂ ਸਾਹਿਬ ਨੇ ਇਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੇਖੋ ਕਿੰਨੀ ਵੱਡੀ ਗੱਲ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਹੁਣ ਇਹ ਵਕਤ ਆ ਗਿਆ, ਮਤਲਬ ਜਿਹੜਾ ਇਹ ਤੁਹਾਡਾ ਰੰਗਾਂ ਦੀ ਜਿਹੜੀ ਤੁਹਾਡੀ ਇੱਕ ਦੂਸਰੇ ਤੇ ਤੁਸੀਂ ਮਤਲਬ ਹੋਲੀ ਪਾ ਕੇ ਉਸ ਤਾਕਤ ਨੂੰ, ਉਸ ਸ਼ਕਤੀ ਨੂੰ, ਉਸ ਜਜ਼ਬੇ ਨੂੰ ਕਿਸੇ ਮਰਿਆਦਾ ਵਿੱਚ, ਪਰੰਪਰਾ ਵਿੱਚ ਬੰਨ੍ਹ ਕੇ ਇਸ ਦੇਸ਼ ਦੀ ਤਕਦੀਰ ਬਦਲਣ ਲਈ ਕੁਝ ਨਹੀਂ ਕਰ ਸਕੇ। ਫਿਰ ਉਹ ਗੁਰੂ ਸਾਹਿਬ ਜੀ ਨੇ ਤੈਅ ਕੀਤਾ। ਫਿਰ ਅਨੰਦਪੁਰ ਸਾਹਿਬ ਮਤਲਬ ਜੰਗਾਂ ਕਰਵਾਈਆਂ, ਆਪਸੇ ਸਿੰਘਾਂ ਦੀਆਂ ਟ੍ਰੇਨਿੰਗਾਂ ਦੇ ਵਿੱਚ ਜਿਹੜੀ 2 ਟੋਲੇ ਬਣਾ ਲੈਣੇ, ਇੱਕ ਦੂਸਰੇ ਪਾਸੇ ਖੜਾ, ਇੱਕ ਦੂਸਰੇ ਪਾਸੇ ਖੜਾ। ਫਿਰ ਉਹਨਾਂ ਦੀਆਂ ਮਤਲਬ ਜੰਗ ਕਰਵਾਉਣੀ, ਗੁਰੂ ਸਾਹਿਬ ਨੇ ਜੰਗ ਕਰਵਾ ਕੇ ਘੋੜ ਸਵਾਰੀ ਕਰਾਉਣੀ, ਨੇਜਾਬਾਜੀ ਕਰਾਉਣੀ, ਫਿਰ ਉਹ ਰੋਕਣਾ, ਢਾਲਾਂ ਦੇ ਉੱਤੇ ਤਲਵਾਰਾਂ ਚਲਾਉਣੀਆਂ। ਇਹ ਜੰਗੀ ਅਖਾੜੇ ਗੁਰੂ ਸਾਹਿਬ ਜੀ ਨੇ ਫਿਰ ਮਤਲਬ ਰੰਭੇ ਇਹਨੂੰ ਮਾਰਸ਼ਲ ਆਰਟ ਦਾ ਰੂਪ ਦਿੱਤਾ ਗੁਰੂ ਸਾਹਿਬ ਜੀ ਨੇ। ਤੇ ਉਹ ਮਾਰਸ਼ਲ ਆਰਟ ਨੇ ਫਿਰ ਇਹਦੇ ਸਿੱਟੇ ਹੀ ਨਿਕਲੇ, ਕਾਰਗਰ ਸਿੱਟੇ ਨਿਕਲੇ। ਜਿੰਨੀਆਂ ਜੰਗਾਂ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਨੇ ਲੜੀਆਂ, ਉਹ ਸਾਰੀਆਂ ਜੰਗਾਂ ਵਿੱਚ ਗੁਰੂ ਸਾਹਿਬ ਜੀ ਨੇ ਜਿੱਤ ਪ੍ਰਾਪਤ ਕੀਤੀ। ਤੇ ਸਭ ਤੋਂ ਵੱਡੀ ਜਿਹੜੀ ਮਤਲਬ ਹਿੰਦੁਸਤਾਨ ਦੇ ਅੰਦਰ ਮੁਗਲ ਸਲਤਨਤ ਦੀ ਸਭ ਤੋਂ ਵੱਡੀ ਜਿਹੜੀ ਤਾਕਤ ਸੀ, ਉਹ ਲਾਹੌਰ ਤੇ ਦਿੱਲੀ ਦੇ ਵਿਚਕਾਰ ਸਰਹੰਦ ਸੀ। ਤੇ ਉਹ ਸਰਹੰਦ ਦੀ ਸਲਤਨਤ ਜਿਹੜੀ ਸੀ, ਮੁਗਲ ਸਲਤਨਤ, ਫਿਰ ਉਹਨੂੰ ਇਸ ਖਾਲਸੇ ਨੇ ਫਿਰ ਮਤਲਬ ਇਸ ਹੋਲੇ ਮਹੱਲੇ ਦੇ ਵਿੱਚ ਜਿਹੜੀ ਟ੍ਰੇਨਿੰਗ ਲਈ ਸੀ ਖਾਲਸੇ ਨੇ ਯੁੱਧ ਨੀਤੀ ਦੀ, ਤੇ ਉਹ ਟ੍ਰੇਨਿੰਗ ਦੇ ਰਾਹੀਂ ਫਿਰ ਮਤਲਬ ਇਹਨੂੰ ਤੋੜਿਆ। ਜਿਵੇਂ ਚੱਪੜ ਚਿੜੀ ਦੀ ਮੈਦਾਨ ਦੇ ਵਿੱਚ ਜੰਗ ਹੋਈ, ਤੇ ਸਿਰਫ ਤਲਵਾਰਾਂ ਨਾਲ, ਤੀਰਾਂ ਨਾਲ, ਨੇਜਿਆਂ ਨਾਲ, ਤੋਪਾਂ ਤਾਂ ਮਤਲਬ ਕਿਤੇ ਟਾਮੀ ਤੋਪ ਸੀ, ਪਰ ਉਹਦਾ ਮੁਕਾਬਲਾ ਤੋਪਾਂ ਨਾਲ ਕੀਤਾ। ਇੰਨਾ
ਇੰਨਾ ਅਭਿਆਸ ਮਤਲਬ ਗੁਰੂ ਸਾਹਿਬ ਜੀ ਨੇ ਦਿੱਤਾ ਆਪਣੇ ਸਿੱਖ ਨੂੰ ਤੇ ਉਹਦੇ ਟ੍ਰੇਨਿੰਗ ਦਿੱਤੀ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਮੁਗਲ ਸਲਤਨਤ ਜਿਹੜੀ ਸੀ ਉਹ ਪੂਰੀ ਦੀ ਪੂਰੀ ਇਸ ਖਿੱਤੇ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਗੁਰੂ ਸਾਹਿਬ ਜੀ ਦੀ ਅਸੀਸ ਨਾਲ ਉਹ ਖਤਮ ਹੋਈ। ਇੱਥੇ ਖਾਲਸੇ ਦਾ ਰਾਜ ਸਥਾਪਿਤ ਹੋਇਆ। ਇੱਥੇ ਕੇਸਰੀ ਨਿਸ਼ਾਨ ਸਾਹਿਬ ਝੁੱਲੇ। ਇੱਥੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਫਿਰ ਨਗਾਰੇ ਵੱਜਦੇ ਰਹੇ। ਉਹਨਾਂ ਨਗਾਰਿਆਂ ਵਿੱਚ ਐਲਾਨ ਹੁੰਦੇ ਰਹੇ ਕਿ ਭਾਈ ਜੋ ਕੋਈ ਭੁੱਖਾ ਹੈ ਗੁਰੂ ਦਾ ਲੰਗਰ ਤਿਆਰ ਹੈ, ਆਓ ਪ੍ਰਸ਼ਾਦੇ ਛਕ ਲਓ। ਜੇ ਕਿਸੇ ਨੂੰ ਰਹਿਣ ਲਈ ਥਾਂ ਨਹੀਂ ਮਿਲਦੀ, ਆਓ ਗੁਰਦੁਆਰੇ ਬੈਠੋ। ਇਹ ਸਾਰਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨੁੱਖ ਨੂੰ ਖਾਲਸਾ ਸਜਾਉਣ ਵੇਲੇ 10 ਗੁਰੂ ਸਾਹਿਬਾਨ ਨੇ ਲਗਾਤਾਰ 2 ਪਲੇਟਫਾਰਮਾਂ ਤੇ ਇੱਕ ਮਤਲਬ ਉਹਨਾਂ ਦੀ ਝੋਲੀ ਵਿੱਚ ਬਾਣੀ ਪਾਈ ਤੇ ਦੂਜਾ ਬਾਣਾ ਪਾਇਆ ਤੇ ਬਾਣੀ ਤੇ ਬਾਣੇ ਦੇ ਧਰਮ ਤੇ ਰਾਜਨੀਤੀ ਦੇ ਮੀਰੀ ਤੇ ਪੀਰੀ ਦੇ ਸਿਧਾਂਤ ਦਾ ਮਤਲਬ ਜਿਹੜਾ ਸੀ ਗੁਰੂ ਸਾਹਿਬ ਜੀ ਤੋਂ ਆਰੰਭ ਕੀਤਾ ਹੋਇਆ ਕਨਸੈਪਟ ਉਹ ਫਿਰ ਗੁਰੂ ਖਾਲਸਾ ਪੰਥ ਦੀ ਝੋਲੀ ਵਿੱਚ ਪਾ ਕੇ ਤੇ ਸਿੱਖ ਨੂੰ ਕਿਹਾ ਵੀ ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰੋਸ਼ਨੀ ਦੇ ਵਿੱਚ ਸੰਸਾਰ ਦੇ ਵਿੱਚ ਤੂੰ ਆਪਣਾ ਰੋਲ ਜਿਹੜਾ ਹੈ ਉਹ ਸੰਸਾਰ ਵਿੱਚ ਵੱਖਰੇ ਤਰੀਕੇ ਨਾਲ ਅਦਾ ਕਰਨਾ। ਤੇ ਮੈਂ ਸਮਝਦਾ ਕਿ ਅੱਜ ਸਿੱਖਾਂ ਨੂੰ ਇਸ ਗੱਲ ਦਾ ਮਾਣ ਹੈ, ਗੌਰਵ ਹੈ, ਫਖਰ ਹੈ ਇਸ ਗੱਲ ਦਾ ਕਿ ਸੰਸਾਰ ਦੀ ਧਰਤੀ ਦੇ ਉੱਤੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਕਿਤੇ ਖਾਲਸਾ ਵਸਿਆ ਉਹ ਹੋਲੇ ਮਹੱਲੇ ਦੇ ਰਾਹੀਂ ਇੱਕ ਨਵੇਂ ਆਪਣੇ ਜਜ਼ਬੇ ਦਾ ਪ੍ਰਗਟਾਵਾ ਅੱਜ ਵੀ ਉਸੇ ਤਰ੍ਹਾਂ ਕਰਦਾ। ਬੜਾ ਮਾਣ ਸਤਿਕਾਰ ਸੰਸਾਰ ਵਿੱਚ ਸਿੱਖਾਂ ਨੂੰ ਮਿਲ ਰਿਹਾ ਤੇ ਮੈਂ ਸਮਝਦਾ ਵੀ ਇਹ ਰਵਾਇਤ ਜਿਹੜੀ ਹੈ ਸਾਡੀ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ। ਸਾਡੀ ਵਿਰਾਸਤ ਦਾ ਬਹੁਤ ਵੱਡਾ ਮਤਲਬ ਪਹਿਲੂ ਹੈ। ਜੀ ਪੰਜੋਲੀ ਸਾਹਿਬ, ਜਿਵੇਂ ਤੁਸੀਂ ਇਤਿਹਾਸਕ ਪੱਖ ਸਾਡੇ ਸਾਹਮਣੇ ਰੱਖਿਆ, ਆਪਣੇ ਵਿਚਾਰ ਪੇਸ਼ ਕੀਤੇ ਆ, ਬੜਾ ਹੀ ਕੁਝ ਜਿਹੜਾ ਹੈਗਾ ਮੈਂ ਉਮੀਦ ਕਰਦਾ ਕਿ ਜਿਹੜੀ ਸੰਗਤ ਸਾਡੇ ਨਾਲ, ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਲਈ ਵੀ ਕਾਫੀ ਕੁਝ ਇਹਦੇ ਵਿੱਚੋਂ ਸਿੱਖਣ ਨੂੰ ਮਿਲੇਗਾ। ਪਰ ਜਦੋਂ ਅਸੀਂ ਅੱਜ ਦੀ ਗੱਲ ਕਰਦੇ ਹਾਂ, ਤੁਹਾਨੂੰ ਲੱਗਦਾ ਵੀ ਜਿਹੜਾ ਇਹ ਕਨਸੈਪਟ ਹੈਗਾ, ਫਲਸਫਾ ਹੈਗਾ, ਜਾਂ ਅਸੀਂ ਸ਼ਸਤਰ ਵਿੱਦਿਆ ਦੀ ਗੱਲ ਕਰਦੇ ਹਾਂ ਵੀ ਉਹ ਬਾਦਸਤੂਰ ਜਾਰੀ ਹੈ? ਅੱਜ ਵੀ ਜਦੋਂ ਅਸੀਂ ਹੋਲਾ ਮਹੱਲਾ ਮਨਾ ਰਹੇ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂ ਦੂਰ ਦਰਾਡੇ ਜਿੱਥੇ ਵੀ ਸਿੱਖ ਸੰਗਤਾਂ ਵਸਦੀਆਂ ਨੇ, ਵੀ ਉਹ ਫਲਸਫਾ ਉਸੇ ਤਰ੍ਹਾਂ ਜਾਰੀ ਹੈ ਜਾਂ ਕਿਤੇ ਨਾ ਕਿਤੇ ਉਹਦੇ ਵਿੱਚ ਭਾਵੇਂ ਸਿਆਸੀਕਰਨ ਹੋਵੇ ਜਾਂ ਹਕੂਮਤ ਦਾ ਦਬਾਅ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਹੈ? ਦੇਖੋ, ਇੱਕ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਸ਼ਸਤਰ ਵਿੱਦਿਆ ਉਹਦੇ ਵਿੱਚ ਅੱਗੇ ਨਾਲੋਂ ਬਹੁਤ ਹੱਦ ਤੱਕ ਮਤਲਬ ਪੋਜ਼ਿਟਿਵ ਗੱਲ ਹੈ ਵੱਡੀ। ਪਿਛਲੇ ਦਿਨੇ ਕਿ ਲਗਾਤਾਰ 3-4 ਦਿਨਾਂ ਤੋਂ ਤੁਸੀਂ ਜੇ ਹੋਲੇ ਮਹੱਲੇ ਦੇ ਉੱਤੇ ਵੀ ਦੇਖੋ ਜੀ, ਬੁੱਢਾ ਦਲ ਦੀ ਜਥੇਬੰਦੀ ਬਾਬਾ ਬਲਵੀਰ ਸਿੰਘ ਜੀ ਦੀ ਉਹਨਾਂ ਦੀ ਅਗਵਾਈ ਦੇ ਵਿੱਚ ਗੱਤਕੇ ਦੀ ਜਿਹੜੀ ਮਤਲਬ ਟ੍ਰੇਨਿੰਗ ਹੈ ਜਿਹੜੀ ਉਹਨਾਂ ਦੇ ਆਪਣੇ ਨਿਹੰਗ ਸਿੰਘਾਂ ਨੂੰ ਦਿੱਤੀ ਗਈ, ਉਹਦੀ ਪ੍ਰਦਰਸ਼ਨੀ ਲਗਾਤਾਰ 3 ਦਿਨ 26, 27 ਤੇ 28 ਤਰੀਕ ਨੂੰ ਹੋਲੇ ਮਹੱਲੇ ਦੇ ਉੱਤੇ ਕੀਤੀ ਗਈ ਹੈ ਜੀ। ਦੂਸਰੀ ਗੱਲ ਜਿਹੜੀ ਹੈ ਬਈ ਮਤਲਬ ਜਿੰਨੇ ਵੀ ਆਪਣਾ ਗੱਤਕੇ ਅਖਾੜੇ ਬਣੇ ਹੋਏ ਨੇ ਉਹ ਬਹੁਤ ਵੱਡੀ ਪੱਧਰ ਤੇ ਨੇ। ਮੈਂ ਜਦੋਂ ਛੋਟਾ ਜਿਹਾ ਸੀ ਮੈਂ ਵੇਖਦਾ ਰਿਹਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਦੋਂ ਨਗਰ ਕੀਰਤਨ ਦੇ ਵਿੱਚ 2-4 ਗੱਤਕੇ ਦੀਆਂ ਟੀਮਾਂ ਹੁੰਦੀਆਂ ਸੀ ਲੇਕਿਨ ਅੱਜ ਬਹੁਤ ਵੱਡੀ ਗਿਣਤੀ ਵਿੱਚ ਅੱਜ ਘੱਟੋ ਘੱਟ 15-20 ਮਤਲਬ ਟੀਮਾਂ ਜਿਹੜੀਆਂ ਨੇ ਉਹ ਆਪਣਾ ਉਸ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੀਆਂ ਨੇ ਜੀ। ਤੇ ਬਹੁਤ ਸਾਰੇ ਟੀਵੀ ਚੈਨਲਾਂ ਦੇ ਉੱਤੇ ਵੀ ਕੰਪੀਟੀਸ਼ਨਾਂ ਵਿੱਚ ਉਹ ਮਤਲਬ ਆ ਗਈਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਸਕੂਲ ਕਾਲਜਾਂ ਵਿੱਚ ਵੀ ਉਚੇਚੇ ਤੌਰ ਤੇ ਇਹ ਮਤਲਬ ਜਿਹੜਾ ਸ਼ੁਰੂ ਕੀਤਾ ਹੋਇਆ, ਬਕਾਇਦਾ ਇਹਦਾ ਡਾਇਰੈਕਟਰ ਨਿਯਤ ਕੀਤਾ ਵੀ ਤੁਸੀਂ ਟ੍ਰੇਨਿੰਗ ਦੇਣੀ ਹੈ ਬੱਚਿਆਂ ਨੂੰ ਗੱਤਕੇ ਦੀ। ਦੇਖੋ ਮਤਲਬ ਇਹ ਨਹੀਂ ਹੈ ਕਿ ਵੀ ਕੰਮ ਨਹੀਂ ਹੋ ਰਿਹਾ, ਇਹ ਠੀਕ ਹੈ ਵੀ ਜਿਸ ਕਿਸਮ ਦੇ ਡੈਮੋਕ੍ਰੈਟਿਕ ਸਿਸਟਮ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੁਝ ਗੱਲਾਂ ਹੋਈਆਂ ਨੇ, ਜਿਵੇਂ ਸ਼ਾਸਤਰਧਾਰੀ ਸਿੱਖ ਨੂੰ, ਕਿਰਪਾਨ ਪਹਿਨਣ ਵਾਲੇ ਸਿੱਖ ਨੂੰ ਗਾਤਰੇ ਕਿਰਪਾਨ ਪਿੱਛੇ ਢਾਲ ਹੈ ਤੇ ਉਹਦੇ ਸਿਰ ਤੇ ਚੱਕਰ ਨੇ, ਉਹ ਜਿਹੇ ਸਿੱਖ ਜਿਹੜੇ ਨੇ ਉਹਨਾਂ ਨੂੰ ਭਾਰਤ ਦੀ ਹਕੂਮਤ ਜਿਹੜੀ ਹੈ ਉਹ ਤਾਂ ਜ਼ਰੂਰ ਮਤਲਬ ਸ਼ੱਕੀ ਨਜ਼ਰ ਨਾਲ ਵੇਖਦੀ ਹੈ, ਉਹ ਨਜ਼ਰਾਂ ਰੱਖਦੇ ਨੇ। ਇਹ ਕੋਈ ਦੋਰਾਮਾ ਨਹੀਂ। ਇਹ ਹਿੰਦੁਸਤਾਨ ਦੇ ਅੰਦਰ ਕਹਿਣ ਨੂੰ ਤਾਂ ਡੈਮੋਕ੍ਰੇਸੀ ਹੈ, ਲੋਕਤੰਤਰ ਹੈ, ਪਰ ਉਹਦੇ ਬਾਵਜੂਦ ਵੀ ਮਤਲਬ ਉਹ ਤਾਂ ਚਲੋ ਸ਼ਾਸਤਰ ਪਹਿਨਦੇ ਨੇ, ਆਪਣਾ ਤਲਵਾਰ ਉਹਨਾਂ ਦੇ ਵੱਡੀ 3 ਫੁੱਟੀ ਤਲਵਾਰ ਰੱਖਦੇ ਨੇ, ਢਾਲ ਰੱਖਦੇ ਨੇ, ਹੋਰ ਨੇਜਾਬਾਜੀ ਬਹੁਤ ਕੁਛ ਉਹਨਾਂ ਤੇ ਤਾਂ ਸ਼ੱਕ ਹੈਗੀ ਹੈ, ਰੱਖਦੀ ਹੈ ਸਰਕਾਰ ਨਿਗਾਹ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਮੈਂ ਸਿਰਫ ਸਟੇਜਾਂ ਤੇ ਬੋਲਦਾ ਜੀ। ਮੇਰੇ ਆਲੇ ਦੁਆਲੇ ਇੰਟੈਲੀਜੈਂਸ ਜਿਹੜੀ ਹੈ, ਮੈਂ ਜਦੋਂ ਵੀ ਕਿਸੇ ਨੂੰ ਪੁੱਛਦਾ ਉਹ ਮੈਨੂੰ ਜਦੋਂ ਬੰਦੇ ਮਿਲਦੇ ਨੇ ਮੈਂ
ਇੰਨੇ ਸਾਲ ਦੀ ਤੁਹਾਡੇ ਮਗਰ ਇੰਟੈਲੀਜੈਂਸੀ ਕਰੀ ਤੇ ਹਿੰਦੁਸਤਾਨ ਦੇ ਅੰਦਰ ਹਰ ਬੰਦੇ ਹਰ ਸਿੱਖ ਦੇ ਮਗਰ ਜਿਹੜਾ ਕਿਤੇ ਨਾ ਕਿਤੇ ਇਸ ਦੇਸ਼ ਨਾਲੋਂ ਵੱਖਰੀ ਸੁਰ ਰੱਖਦਾ, ਭਾਵੇਂ ਉਹਦੀ ਮਤਲਬ ਦੇਸ਼ ਨੂੰ ਤੋੜਨ ਦੀ ਭਾਵਨਾ ਨਹੀਂ, ਹਿਊਮਨ ਰਾਈਟਸ ਦੀ ਗੱਲ ਉਹ ਕਰਦਾ, ਧੱਕੇ ਦੀ ਕਰਦਾ, ਜ਼ੁਲਮ ਦੀ ਕਰਦਾ, ਜ਼ਬਰ ਦੀ ਕਰਦਾ, ਤੇ ਉਹ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਜਿਹੜੀ ਸਰਕਾਰ ਆ ਉਹਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਜ਼ਰੂਰ ਉਹਦੇ ਉੱਤੇ ਨਜ਼ਰ ਰੱਖਦੀਆਂ ਨੇ। ਪਰ ਖਾਲਸੇ ਨੂੰ ਇਹ ਕਿਉਂਕਿ ਵਿਰਸਾ ਖਾਲਸੇ ਦਾ ਹੋਲਾ ਮਹੱਲਾ ਵਿਰਾਸਤ ਦਾ ਰੂਪ ਹੈ, ਇਹਨੂੰ ਕੋਈ ਸਰਕਾਰ ਖਤਮ ਨਹੀਂ ਕਰ ਸਕੇਗੀ। ਸਿੱਖਾਂ ਨੂੰ ਦਲੇਰੀ ਨਾਲ, ਨਿਰਭੈਤਾ ਨਾਲ ਜਦੋਂ ਵੀ ਕਿਤੇ ਮਤਲਬ ਹੋਲੇ ਮਹੱਲੇ ਦਾ ਤਿਉਹਾਰ ਆਉਂਦਾ ਤੇ ਇਹਦੇ ਉਚੇਚੇ ਤੌਰ ਤੇ ਸ਼ਾਸਤਰ ਵਿਦਿਆ ਦੇ ਪ੍ਰਦਰਸ਼ਨ ਜਿਹੜੇ ਨੇ ਇਹ ਸਗੋਂ ਹੋਰ ਵੱਧ ਕਰਨ ਦਾ ਯਤਨ ਕਰਨਾ ਚਾਹੀਦਾ। ਜੀ ਪੰਜੋਲੀ ਸਾਹਿਬ, ਇੱਕ ਜਿਵੇਂ ਤੁਸੀਂ ਇਤਿਹਾਸਕ ਪੱਖ ਤੋਂ ਅਸੀਂ ਆਪਣੇ ਇਤਿਹਾਸ 'ਚ ਵੀ ਦੇਖਦੇ ਹਾਂ ਤੇ ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਵੀ ਗੁਰੂ ਸਾਹਿਬਾਨ ਨੇ ਜਿਹੜੀ ਹਕੂਮਤ ਦੇ ਹੁਕਮ ਹੁੰਦੇ ਸੀ ਉਹਨਾਂ ਨਾਲੋਂ ਵੱਖਰਿਆਂ ਚੱਲਦਿਆਂ ਘੋੜਸਵਾਰੀ ਦਾ ਵੀ ਜਿਹੜਾ ਰੁਝਾਨ ਸੀ ਉਹ ਪੈਦਾ ਕੀਤਾ, ਦਸਤਾਰ ਸਜਾਉਣ ਦੀ ਗੱਲ ਹੋ ਗਈ, ਸ਼ਸਤਰ ਵਿੱਦਿਆ ਦੀ ਗੱਲ ਹੋ ਗਈ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਹਕੂਮਤ ਦੇ ਖਿਲਾਫ ਜਾਂਦੀਆਂ ਨੇ ਤੇ ਡਾਇਰੈਕਟਲੀ ਜਿਹੜਾ ਸੀ ਸਿੱਧਾ ਚੈਲੰਜ ਕਰਨ ਦੀ ਲਾਈਨ ਹਕੂਮਤ ਨੂੰ ਉਹ ਸਾਹਮਣੇ ਜਿਹੜੀ ਹੈ ਉਹਨਾਂ ਨੇ ਪੇਸ਼ ਕੀਤੀ ਤੇ ਸਿੱਖਾਂ ਨੂੰ ਕਿਹਾ, ਹੁਕਮ ਕੀਤਾ ਵੀ ਠੀਕ ਹੈ ਹੁਣ ਤੁਸੀਂ ਇਹ ਚੈਲੰਜ ਆ ਜਿਹੜਾ ਇਹਨੂੰ ਅਸੈਪਟ ਕਰੋ ਤੇ ਅੱਗੇ ਜਿਹੜੀ ਆਪਣੀ ਬਾਦਸ਼ਾਹਤ ਹੈਗੀ ਹੈ, ਅਸੀਂ ਦੇਖਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਹੋਵੇ ਜਾਂ ਮਹਾਰਾਜਾ ਰਣਜੀਤ ਸਿੰਘ ਦਾ, ਉਸੇ ਚੈਲੰਜ ਦੇ ਵਿੱਚੋਂ ਉਹ ਉੱਭਰ ਕੇ ਸਾਹਮਣੇ ਆਉਂਦੀ ਹੈ। ਸੋ ਅੱਜ ਜਦੋਂ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਉਹ ਜਿਹੜਾ ਚੈਲੰਜ ਹੈਗਾ ਸਿੱਖਾਂ ਦੇ ਵਿੱਚੋਂ, ਉਸ ਜਿਹੜਾ ਉਹ ਫਲਸਫੇ ਦੇ ਵਿੱਚੋਂ, ਸਿੱਖੀ ਫਲਸਫੇ ਦੇ ਵਿੱਚੋਂ ਨਿਕਲਦਾ, ਉਹ ਕਿਤੇ ਨਾ ਕਿਤੇ ਮਨਫੀ ਹੁੰਦਾ, ਘਟਦਾ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ ਤੇ ਕੀ ਜਿਹੜਾ ਸੰਦੇਸ਼ ਹੈ ਇਸ ਦੇ ਵਿੱਚੋਂ ਸਿੱਖ ਸੰਗਤਾਂ ਦੇ ਲਈ ਜਿਹੜੀਆਂ ਸਾਡੇ ਨਾਲ ਹੁਣ ਜੁੜੀਆਂ ਹੋਈਆਂ ਨੇ ਉਹਨਾਂ ਦੇ ਲਈ ਕੀ ਨਿਕਲਦਾ? ਦੇਖੋ, ਇੱਕ ਤਾਂ ਮੈਨੂੰ ਵੱਡੀ ਗੱਲ ਜਿਹੜੀ ਇਹ ਲੱਗਦੀ ਹੈ ਕਿ ਇੱਕ ਸੰਸਥਾ ਤਾਂ ਸਾਡੀ ਗੁਰੂ ਸਾਹਿਬਾਨ ਨੇ ਬਣਾਈ ਸੀ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਉਹ ਸਾਡੇ ਲਈ ਇੱਕ ਮਤਲਬ ਆਪਣੀ ਰੋਸ਼ਨੀ ਦਾ ਬੜਾ ਵੱਡਾ ਮਤਲਬ ਸੰਦੇਸ਼ ਦਾ ਥਾਂ ਹੈ। ਉੱਥੇ ਸਾਡੇ ਲਈ ਸੂਰਜ ਵਾਂਗੂ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ। ਦੋ ਸੰਸਥਾਵਾਂ ਪੰਥ ਨੇ ਬਣਾਈਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜੀ। ਸ਼੍ਰੋਮਣੀ ਕਮੇਟੀ ਨੇ ਰਾਸ਼ਟਰੀ ਪਲੇਟਫਾਰਮ ਦੇ ਉੱਤੋਂ ਪੰਥਕ ਰਾਜਨੀਤੀ ਦੇ ਕਨਸੈਪਟ ਨੂੰ ਅੱਗੇ ਤੋਰਨਾ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਰਮ ਦੇ ਪਲੇਟਫਾਰਮ ਦੇ ਰਾਹੀਂ ਮਤਲਬ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਸੀ ਉਹਨੂੰ ਅੱਗੇ ਤੋਰਨਾ। ਦੇਖੋ, ਇਹ ਗੱਲ ਜ਼ਰੂਰ ਕਿਤੇ ਸਿੱਖ ਮਹਿਸੂਸ ਕਰਦਾ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਉਹ ਜੇ ਪੰਥਕ ਰੰਗ ਵਿੱਚ ਰੰਗਿਆ ਹੋਏਗਾ, ਉਹਦੇ ਕਮੀਜ਼ ਪਜਾਮਾ ਪਹਿਨਿਆ ਹੋਏਗਾ, ਦਾਤਰੇ ਉਹਦੇ ਕਿਰਪਾਨ ਹੋਏਗੀ, 3 ਫੁੱਟੀ ਉਹਦੇ ਕੋਲ ਕਿਰਪਾਨ ਹੋਏਗੀ ਅਕਾਲੀ ਦਲ ਦੇ ਪ੍ਰਧਾਨ ਕੋਲ, ਤਾਂ ਮੈਂ ਸਮਝਦਾ ਕਿ ਜਿਹੜੀ ਹਕੂਮਤ ਦਿੱਲੀ ਦੀ ਹੈ, ਜਦੋਂ ਇੱਕ ਰਾਸ਼ਟਰੀ ਆਗੂ ਦੇ ਹੱਥ ਵਿੱਚ, ਮੈਂਬਰ ਪਾਰਲੀਮੈਂਟ ਦੇ ਹੱਥ ਵਿੱਚ ਮਤਲਬ ਉਹ ਤਾਕਤ ਆਪਣਾ ਤਲਵਾਰ ਹੋਏਗੀ ਤਾਂ ਉਹਦਾ ਭਾਵੇਂ ਜਿਹੜਾ ਮਤਲਬ ਉਹ ਲੋਕਾਂ ਦੇ ਸਿੱਖਾਂ ਦੇ ਮਨਾਂ ਵਿੱਚੋਂ ਆਪਣੇ ਆਪ ਖਤਮ ਹੋ ਜਾਂਦਾ ਕਿ ਸਾਡੇ ਆਗੂ ਕੋਲ 3 ਫੁੱਟੀ ਤਲਵਾਰ ਹੈਗੀ ਹੈ। ਤੇ ਜਥੇਦਾਰ ਸਾਹਿਬਾਨ ਜਿਹੜੇ ਨੇ ਮਤਲਬ ਉਹਨਾਂ ਕੋਲ ਵੀ ਉਸੇ ਤਰ੍ਹਾਂ ਦੀਆਂ ਤਲਵਾਰਾਂ ਰਹਿਣੀਆਂ ਚਾਹੀਦੀਆਂ ਨੇ। ਮੈਨੂੰ ਐਂ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਉਸ ਮਹਾਨ ਬੁਨਿਆਦੀ ਜਿਹੜਾ ਉਹਨਾਂ ਦਾ ਸਿਧਾਂਤ ਸੀ ਉੱਥੋਂ ਕਿਤੇ ਥਿੜਕ ਗਏ ਜੀ, ਉੱਠ ਗਏ। ਉਹਨਾਂ ਨੂੰ ਐਂ ਜਿਹਾ ਲੱਗਦਾ ਵੀ ਜਿਵੇਂ ਜੇ ਪੰਜਾਬ ਦਾ ਮੁੱਖ ਮੰਤਰੀ ਕੋਈ ਬਣੇ, ਪ੍ਰਕਾਸ਼ ਸਿੰਘ ਬਾਦਲ ਬਣੇ, ਸੁਖਬੀਰ ਸਿੰਘ ਬਾਦਲ ਬਣੇ, ਕੋਈ ਹੋਰ ਬਣੇ, ਗੱਲ ਵੱਖਰੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕੋਲ 3 ਫੁੱਟੀ ਕਿਰਪਾਨ ਚਾਹੀਦੀ ਹੈ। ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕਦੇ ਹਿੰਦੁਸਤਾਨ ਦੀ ਕਿਸੇ ਲੀਡਰਸ਼ਿਪ ਨੂੰ ਮਿਲੇਗਾ, ਆਪੋਜੀਸ਼ਨ ਦੀ ਲੀਡਰਸ਼ਿਪ ਨੂੰ ਮਿਲੇ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਮਿਲੇ, ਰਾਸ਼ਟਰਪਤੀ ਨੂੰ ਮਿਲੇ, ਉਹਦੇ ਹੱਥ 'ਚ 3 ਫੁੱਟੀ ਕਿਰਪਾਨ ਹੋਏ ਤੇ ਮੈਂ ਸਮਝਦਾ ਵੀ ਉਹਦੇ ਨਾਲ ਉਹ ਗੱਲ ਕਿਤੇ ਨਾ ਕਿਤੇ ਕਮਜ਼ੋਰ ਪੈ ਗਈ ਸਾਡੀ। ਤਲਵੰਡੀ ਸਾਹਿਬ ਰਹੇ, ਮੈਂ ਦੇਖੇ, ਮੋਹਨ ਸਿੰਘ ਤੁੜ ਸਾਹਿਬ ਰਹੇ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਕੋਲ 3 ਫੁੱਟੀਆਂ ਕਿਰਪਾਨਾਂ ਸੀ ਤੇ ਉਹ ਜਦੋਂ ਵੀ ਕਿਤੇ ਜਾਂਦੇ ਸੀ 3 ਫੁੱਟੀ ਕਿਰਪਾਨ ਲੈ ਕੇ ਜਾਂਦੇ ਸੀ। ਔਰ ਨਵੇਕਲੀ ਕਿਸਮ ਦੀ ਮਤਲਬ ਉਹਨਾਂ ਦੀ ਗੱਲ ਹੁੰਦੀ ਸੀ ਤੇ ਉਹ ਐਂ ਲੱਗਦਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਖਾਲਸਾ ਆਨੰਦਪੁਰ ਸਾਹਿਬ ਸਾਜਿਆ ਸੀ, ਇਹ ਉਹ ਤਸਵੀਰ ਜਿਹੜੀ ਸੀ ਉਹਨਾਂ ਵਿੱਚੋਂ ਨਜ਼ਰ ਪੈਂਦੀ ਸੀ। ਉਹ ਗੱਲ ਖਤਮ ਕਰਤੀ ਅਕਾਲੀਆਂ ਨੇ ਆਪ ਹੀ, ਜਿਹਦਾ ਅਕਾਲੀਆਂ ਨੂੰ ਨੁਕਸਾਨ ਹੋਇਆ ਐਤਕੀ ਚੋਣਾਂ 'ਚ ਬਹੁਤ ਵੱਡਾ, ਕਿ ਉਹ ਪੰਥਕ ਜਜ਼ਬਾ ਆਪੇ ਮਾਰ ਲਿਆ ਤੇ ਪੰਥਕ ਜਜ਼ਬਾ ਜਦੋਂ ਕਮਜ਼ੋਰ ਪੈ ਗਿਆ ਤਾਂ ਕੁਦਰਤੀ ਗੱਲ ਹੈ ਕਿ ਸਾਰਾ ਕੁਛ ਚਲਿਆ ਗਿਆ ਜੀ। ਤੇ ਆਉਣ ਵਾਲੀ ਪੀੜ੍ਹੀ ਵਿੱਚ ਜਿਹੜੀ ਗੱਲ ਹੁਣ ਚਿੰਤਾਜਨਕ ਹੈ ਨਾ ਜੀ, ਸੋਚਣ ਵਾਲੀ, ਮੈਂ ਦੇਖ ਰਿਹਾ ਸੀ, ਚਲੋ ਬੰਦਿਆਂ ਦੀਆਂ ਗਲਤੀਆਂ ਹੋਣਗੀਆਂ, ਕਰਨੈਲ ਸਿੰਘ ਪੰਜੋਲੀ 'ਚ ਗਲਤੀ ਹੋਏਗੀ, ਕਿਸੇ 'ਚ ਹੋਰ 'ਚ ਹੋਏਗੀ, ਪਰ ਸੰਸਥਾਵਾਂ ਦੀ ਮੌਤ ਨਹੀਂ ਹੋਣੀ ਚਾਹੀਦੀ, ਸੰਸਥਾਵਾਂ ਨਹੀਂ ਮਰਨੀਆਂ ਚਾਹੀਦੀਆਂ। ਸੰਸਥਾਵਾਂ ਵਿੱਚ ਜੇ ਗਿਰਾਵਟ ਆਈ ਹੈ
ਜੇ ਕਮਜ਼ੋਰੀਆਂ ਆਈਆਂ ਨੇ ਦੂਰ ਕਰਨੀਆਂ ਚਾਹੀਦੀਆਂ ਨੇ। ਪਰ ਦੂਰ ਕਰੂਗਾ ਕੌਣ? ਸਮੱਸਿਆ ਇੱਥੇ ਖੜਦੀ ਆ ਕੇ ਕਿ ਜਿਹੜੇ ਪੁਰਾਣੇ ਅਕਾਲੀ ਸੀ ਉਹ ਤਾਂ ਬਜ਼ੁਰਗ ਹੋ ਗਏ, ਕੀ ਕਰਕੇ ਦੁਨੀਆ 'ਚ ਜਾ ਰਹੇ ਨੇ। ਜਿਵੇਂ ਭਾਈ ਕਾਲਾ ਬੂਲਾ ਜੀ ਥੋੜੇ ਦਿਨ ਹੋਏ ਅਟੈਕ ਹੋ ਗਿਆ, ਚਲੇ ਗਏ ਸੰਸਾਰ ਚੋਂ। ਤੌੜਾ ਸਾਹਿਬ ਚਲੇ ਗਏ, ਤਲਵੰਡੀ ਸਾਹਿਬ ਚਲੇ ਗਏ, ਤੁੜ ਸਾਹਿਬ ਚਲੇ ਗਏ, ਕਿੰਨੇ ਚਲੇ ਗਏ। ਜਿਹੜੇ ਪੁਰਾਣੇ ਟਕਸਾਲੀ ਅਕਾਲੀ ਸੀ, ਗੁਰਮਤ ਦੇ ਰੰਗ ਵਿੱਚ ਰੰਗੇ ਹੋਏ ਸਿੱਖੀ ਸਰੂਪ ਵਾਲੇ, ਤਾਂ ਦੁਨੀਆ ਚੋਂ ਚਲੇ ਗਏ। ਤੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਉਸ ਰੰਗ ਵਿੱਚ ਰੰਗਣ ਲਈ ਤਿਆਰ ਨਹੀਂ। ਅਸੀਂ ਉਹਨਾਂ ਨੂੰ ਆਪਣੇ ਤੋਂ ਵਿਰੋਧੀ ਸਮਝੀ ਜਾਂਦੇ ਹਾਂ। ਅਸੀਂ ਆਪਣੇ ਧੀਆਂ ਪੁੱਤਾਂ ਤੇ ਭਰੋਸਾ ਕਰਦੇ ਹਾਂ ਤੇ ਕੌਮ ਦੀ ਪੀੜ੍ਹੀ ਤੇ ਮਤਲਬ ਭਰੋਸਾ ਨਹੀਂ ਕਰਦੇ, ਨੌਜਵਾਨ ਪੀੜ੍ਹੀ ਤੇ। ਜੋ ਬੱਚੇ ਕੁਦਰਤੀ ਗੱਲ ਉਹ ਕਰਾਹੇ ਵੀ ਪੈ ਰਹੇ ਨੇ ਤੇ ਉਹਨਾਂ ਦਾ ਭਰੋਸਾ ਵੀ ਉੱਠਦਾ, ਉਹਨਾਂ ਦੇ ਅੰਦਰ ਬੇਵਿਸ਼ਵਾਸੀ ਵੀ ਪੈਦਾ ਹੋ ਰਹੀ ਹੈ। ਤੇ ਮੈਂ ਸਮਝਦਾ ਵੀ ਆਉਣ ਵਾਲੀ ਕੱਲ ਉਹਨਾਂ ਨੂੰ ਪੰਥ ਪ੍ਰਸਤੀ ਦੇ ਰੰਗ ਵਿੱਚ ਜੇ ਨਹੀਂ ਰੰਗੋਗੇ ਤਾਂ ਤੁਹਾਡੀ ਵਿਰਾਸਤ ਨੂੰ ਸਾਂਭੇਗਾ ਕੌਣ? ਜੀ ਇਹ ਗੱਲ ਮਾੜੀ ਹੈ ਇੱਥੋਂ। ਜੀ ਬਿਲਕੁਲ ਪੰਜੋਲੀ ਸਾਹਿਬ, ਜੋ ਤੁਸੀਂ ਕਹਿ ਰਹੇ ਹੋ ਇੱਕ ਸਹੀ ਗੱਲ ਹੈਗੀ ਹੈ। ਪਰ ਅੰਤ ਦੇ ਵਿੱਚ ਮੈਂ ਚਾਹੂੰਗਾ ਕਿ ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ ਅੱਜ ਇਸ ਮੌਕੇ ਦੇ ਉੱਪਰ, ਹੋਲੇ ਮਹੱਲੇ ਦੇ ਮੌਕੇ ਦੇ ਉੱਤੇ, ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ, ਤਾਂ ਕਿ ਜਿੰਨੇ ਕੁ ਵੀ ਸਾਡੇ ਨਾਲ ਜੁੜੇ ਹੋਏ ਨੇ, ਗੱਲਬਾਤ ਸਾਡੀ ਇਸ ਵਕਤ ਸਾਨੂੰ ਸੁਣ ਰਹੇ ਆ, ਉਹਨਾਂ ਨੂੰ ਕੋਈ ਨਾ ਕੋਈ ਸੰਦੇਸ਼ ਇਸ ਦੇ ਵਿੱਚੋਂ ਕਿ ਸਾਨੂੰ ਕੀ ਕਰਨਾ ਚਾਹੀਦਾ ਤਾਂ ਕਿ ਜਿਹੜਾ ਇਹ ਕੌਮੀ ਫਲਸਫਾ ਹੈਗਾ ਇਹਨੂੰ ਅਸੀਂ ਅੱਗੇ ਤੋਰ ਸਕੀਏ। ਦੇਖੋ, ਇੱਕ ਗੱਲ ਤਾਂ ਮੈਂ ਪਹਿਲੀ ਤਾਂ ਅਮਰੀਕਾ ਕੈਨੇਡਾ ਵਿੱਚ ਵਸਣ ਵਾਲੇ ਖਾਸ ਕਰਕੇ ਸਿੱਖਾਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਹਾਡੀ ਮਿਹਨਤ, ਤੁਹਾਡੀ ਕੁਰਬਾਨੀ, ਤੁਹਾਡੀ ਜੱਦੋ-ਜਹਿਦ, ਤੁਸੀਂ ਜੋ ਕੁਝ ਵੀ ਅਮਰੀਕਾ ਕੈਨੇਡਾ 'ਚ ਇਕੱਠੇ ਹੋ ਕੇ ਕਮਾਇਆ, ਉਹਦਾ ਨਤੀਜਾ ਨਿਕਲਿਆ ਕਿ ਇੱਥੋਂ ਦਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਉਹ ਹਿੰਦੁਸਤਾਨ 'ਚ ਆਇਆ। ਉਹਨੇ ਦਰਬਾਰ ਸਾਹਿਬ ਨੂੰ ਮਤਲਬ ਮੁੱਖ ਸਮਝ ਕੇ ਉੱਥੇ ਨਤਮਸਤਕ ਹੋਣ ਲਈ ਉਹਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਤੇ ਹਿੰਦੁਸਤਾਨ ਦੀ ਹਕੂਮਤ ਦੀਆਂ ਜਿਵੇਂ ਚੀਕਾਂ ਕਢਾਈਆਂ। ਮਤਲਬ ਇਹ ਮੈਂ ਸਮਝਦਾ ਵੀ ਤੁਹਾਡੀ ਕੁਰਬਾਨੀ ਤੇ ਸੇਵਾ ਦਾ ਨਤੀਜਾ ਹੈ। ਉੱਥੇ ਦੇ ਪ੍ਰਾਈਮ ਮਿਨਿਸਟਰ ਨੂੰ ਲੋੜ ਮਹਿਸੂਸ ਪਈ ਇਸ ਗੱਲ ਦੀ ਕਿ ਜਿਹੜੀ ਇਹ ਕੌਮ ਹੈ, ਇਸ ਕੌਮ ਤੋਂ ਬਗੈਰ ਮਤਲਬ ਕੈਨੇਡਾ ਦੀ ਸਰਜ਼ਮੀਨ ਦੇ ਉੱਤੇ ਹੁਣ ਸਰਵਾਈਵਲ ਨਹੀਂ ਹੋ ਸਕਦੀ। ਇੱਕ ਗੱਲ ਇਹ ਤਾਂ ਮੇਰੀ ਬਹੁਤ ਬਹੁਤ ਵਧਾਈ ਹੈ। ਦੂਜੀ ਮੇਰੀ ਵਧਾਈ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਵੇਂ ਇੱਥੇ ਉਚੇਚੇ ਤੌਰ ਤੇ ਅਮਰੀਕਾ, ਕੈਨੇਡਾ ਤੇ ਹੋਰ ਦੁਨੀਆ ਭਰ ਚ ਕਬੱਡੀ ਟੂਰਨਾਮੈਂਟ ਹੁੰਦੇ ਨੇ, ਉਹ ਜੀ ਸਦਕੇ ਕਰਾਓ, ਮਤਲਬ ਘੋਲ ਕਰਵਾਓ, ਪਰ ਨਾਲ ਦੀ ਨਾਲ ਗੱਤਕੇ ਦਾ ਮਾਰਸ਼ਲ ਆਰਟ ਜਿਹੜਾ ਹੈ ਉਹਨੂੰ ਵੀ ਹੋਲੇ ਦੇ ਰੂਪ ਦੇ ਵਿੱਚ ਥਾਂ ਥਾਂ ਤੇ ਸਾਨੂੰ ਮਨਾਉਣ ਦੇ ਉਪਰਾਲੇ ਕਰਨੇ ਚਾਹੀਦੇ ਨੇ। ਸਾਨੂੰ ਪੈਂਪਲੇਟ ਬਣਾ ਕੇ ਵੰਡਣੇ ਚਾਹੀਦੇ ਨੇ। ਆਉਣ ਵਾਲੀ ਕੱਲ ਸਾਡੇ ਬੱਚਿਆਂ ਨੂੰ ਮਤਲਬ ਉਹ ਵਿਰਾਸਤ ਦੱਸਣੀ ਚਾਹੀਦੀ ਹੈ। ਛੋਟੀਆਂ ਛੋਟੀਆਂ ਟੈਲੀ ਫਿਲਮਾਂ ਬਣਾ ਕੇ ਉਹਦੇ ਰਾਹੀਂ ਵੀ ਸਕਰੀਨ ਤੇ ਬੱਚਿਆਂ ਨੂੰ ਸਮਝਾਉਣ ਦਾ ਉਪਰਾਲਾ ਕਰਨਾ ਚਾਹੀਦਾ ਤਾਂ ਕਿ ਉਹ ਵਿਰਾਸਤ ਦੇ ਨਾਲ ਜੁੜੇ ਰਹਿਣ। ਮੇਰੀ ਇਹ ਬੇਨਤੀ ਹੈ, ਮੇਰੀ ਇਹ ਗੁਜ਼ਾਰਿਸ਼। ਜੀ ਬਿਲਕੁਲ ਪੰਜੋਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਅੱਜ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ ਅੱਗੇ ਤੋਰਨ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।